ਜਦੋਂ ਵੀ ਕੋਈ ਮੇਲੇ ਤੇ ਆਉਂਦਾ ਹੁੰਦਾ ਤਾਂ ਹਥਿਆਰ ਚੁੱਕ ਕੇ ਕਦੇ ਨਹੀਂ ਆਉਂਦਾ ਹੁੰਦਾ। ਇਹ ਸ਼ਾਇਦ ਇਹਦੇ ਵਿੱਚ ਸਾਡਾ ਪੰਜਾਬੀ ਕਲਚਰ ਹੈ, ਸਾਡੀ ਰਵਾਇਤ ਹੈ ਕਿ ਮੇਲੇ ਤੇ ਅਸੀਂ ਭੰਗੜੇ ਪਾਉਂਦੇ ਹੁੰਦੇ ਹਾਂ, ਅਸੀਂ ਹੱਸਦੇ ਹੁੰਦੇ ਹਾਂ, ਨੱਚਦੇ ਹੁੰਦੇ ਹਾਂ, ਖੁਸ਼ ਹੁੰਦੇ ਹੁੰਦੇ ਹਾਂ, ਅਸੀਂ ਉੱਥੇ ਜੰਗਾਂ ਲੜਨ ਨਹੀਂ ਜਾਂਦੇ। ਚਲੋ ਇਹ ਤਾਂ ਗੱਲ ਹੋ ਗਈ ਕਿ ਉਸ ਦਿਨ ਕੀ ਸੀ, ਸਿਆਸੀ ਘੱਟ ਸੀ ਕਿ ਵਿਸਾਖੀ ਮੇਲਾ ਸੀ, ਉਹ ਸਾਰੀ ਗੱਲਬਾਤ ਆਪਾਂ ਕਰ ਲਈ ਕਿ ਮੇਲਾ ਸੀ। ਅਤੇ ਹੁਣ ਅਸੀਂ ਇਹ ਗੱਲ ਕਰਾਂਗੇ ਕਿ ਆਖਰ ਉਹ ਵਾਕਿਆ ਜਿਹੜਾ ਹੋਇਆ ਕਿਉਂ ਹੋਇਆ। ਅਸੀਂ ਆਪਣੇ ਅੱਜ ਦੇ ਮਹਿਮਾਨ ਮਹਾਨ ਦਾਨਿਸ਼ਵਰ ਅਹਿਮਦ ਰਜ਼ਾ ਜੀ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦੱਸੋ ਥੋੜ੍ਹੇ ਜਿਹੇ ਇਹਨੂੰ ਥੋੜ੍ਹੇ ਟਾਈਮ ਦੇ ਵਿੱਚ ਇਹਦੀ ਵਜ਼ਾਹਤ ਕਰੋ ਕਿ ਆਖਰ ਇਹ ਵਾਕਿਆ ਹੋਇਆ ਕਿਵੇਂ, ਕੀ ਹੋਇਆ ਅਤੇ ਕਿੱਦਾਂ ਹੋਇਆ। ਉਸੇ ਦਿਨ ਹੀ ਮਾਰਸ਼ਲ ਆਰਟ ਜਿਹੜੀ ਲੱਗਦੀ ਹੈ, ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ ਹਾਂ, ਲੇਕਿਨ ਲੋਕਾਂ ਨੂੰ ਨਹੀਂ ਪਤਾ ਹੁੰਦਾ। ਲੋਕ ਜਿਹੜੇ ਉੱਥੇ ਇਕੱਠੇ ਹੁੰਦੇ ਨੇ, ਬੱਚੇ ਇਕੱਠੇ ਹੁੰਦੇ ਨੇ, ਅਗਰ ਉਹਨੂੰ ਪਤਾ ਹੁੰਦਾ ਤਾਂ ਬਿਲਕੁਲ ਇਕੱਠੇ ਨਾ ਹੁੰਦੇ। ਸੋ ਇਹ ਇਕੱਠੇ ਹੋ ਜਾਂਦੇ ਨੇ, ਉਹਨਾਂ ਲੋਕਾਂ ਬਾਰੇ ਦੱਸਿਆ ਜਾਂਦਾ ਹੈ ਕੋਈ ਘੱਟੋ ਘੱਟ ਕੋ 15,000 ਲੋਕ ਹਨ ਔਰ ਵੱਧ ਤੋਂ ਵੱਧ 20,000 ਲੋਕ ਹਨ। ਸ਼ਾਮ ਦੇ 4:30 ਵਜੇ ਜਨਰਲ ਡਾਇਰ ਆਪਣੇ ਕੋਈ 95 ਫੌਜੀਆਂ ਦੇ ਨਾਲ ਆਉਂਦਾ ਹੈ, ਜਿਨ੍ਹਾਂ ਦੇ ਵਿੱਚੋਂ 50 ਮੁਸੱਲ੍ਹਾ ਫੌਜੀ ਹਨ, ਜਿਨ੍ਹਾਂ ਕੋਲ ਰਾਈਫਲ ਬਰਦਾਰ ਫੌਜੀ ਹਨ। ਅਗਰ ਅਸੀਂ ਦੇਖੀਏ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਦੇਖਿਆ ਹੋਇਆ ਤੇ 4 ਚੁਫੇਰਿਓਂ ਘਿਰਿਆ ਹੋਇਆ, ਜਿਹੜੇ ਇਹਦੇ 5 ਇਸ ਦੇ ਦੂਸਰੇ ਰਸਤੇ ਬਣਦੇ ਨੇ, ਉਹ ਸਾਰੇ ਉਸ ਦਿਨ ਬੰਦ ਨੂੰ ਲਾ ਕੇ ਸਿਰਫ ਮਰਕਜ਼ੀ ਦਰਵਾਜ਼ਾ ਖੁੱਲ੍ਹਿਆ ਹੋਇਆ। ਜਨਰਲ ਡਾਇਰ ਆਉਂਦੇ ਹੀ ਮਰਕਜ਼ੀ ਦਰਵਾਜ਼ੇ ਨੂੰ ਮਸ਼ੀਨ ਗਨ ਲਵਾ ਕੇ ਬੰਦ ਕਰ ਦਿੰਦਾ ਔਰ ਅੰਦਰ ਆਪਣੀਆਂ ਪੋਜੀਸ਼ਨਾਂ 'ਚ ਫੌਜੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਇੱਥੇ ਲੈ ਲਵੋ, ਔਰ ਬਗੈਰ ਲੋਕਾਂ ਨੂੰ ਇਹ ਦੱਸਿਆ ਕਿ ਤੁਸੀਂ ਇੱਥੋਂ ਨਿਕਲ ਜਾਓ, ਤੁਸੀਂ ਇੱਥੇ ਇਕੱਠੇ ਨਹੀਂ ਹੋ ਸਕਦੇ, ਇਹ ਆਪਣੀ ਫੌਜ ਨੂੰ ਫਾਇਰਿੰਗ ਦਾ ਹੁਕਮ ਦੇ ਦਿੰਦਾ ਔਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਫਾਇਰਿੰਗ ਦਾ ਦੌਰਾਨੀਆ ਕੋਈ 10 ਤੋਂ 15 ਮਿੰਟ ਹੈ। 10 ਤੋਂ 15 ਮਿੰਟ 1650 ਫਾਇਰ ਕੀਤੇ ਜਾਂਦੇ ਨੇ। ਇਸ ਦੌਰਾਨ ਮੁਖਤਲਿਫ ਲੋਕ ਆਪਣੀਆਂ ਜਾਨਾਂ ਬਚਾਉਣ ਵਾਸਤੇ ਆਪਣੇ ਬੱਚਿਆਂ ਨੂੰ ਲੈ ਕੇ ਉਹ ਜਿਹੜੇ ਬੰਦ ਦਰਵਾਜ਼ੇ ਹਨ ਉਹਨਾਂ ਦੇ ਉੱਪਰੋਂ ਚੜ੍ਹਨ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਉਹਨਾਂ ਨੂੰ ਵੀ ਗੋਲੀਆਂ ਮਾਰੀਆਂ ਜਾਂਦੀਆਂ ਨੇ, ਉਹਨਾਂ ਬੱਚਿਆਂ ਨੂੰ ਵੀ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਿਹੜੇ ਉਹਨਾਂ ਨੇ ਪਕੜੇ ਹੁੰਦੇ ਨੇ। ਲੋਕ ਜਿਤਨੇ ਦੌੜ ਰਹੇ ਹੁੰਦੇ ਨੇ, ਭੱਜ ਰਹੇ ਹੁੰਦੇ ਨੇ, ਭੱਜ ਨੱਸ ਦੇ ਵਿੱਚ ਉਹਨਾਂ ਸਭ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਹਰ ਸਾਈਡ ਦਾ ਜਿਹੜਾ ਲੋਕ ਬੰਦਾ ਉੱਥੋਂ ਨਿਕਲ ਰਿਹਾ ਹੁੰਦਾ ਉਹਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ। ਔਰ ਇਹਦੇ ਅੰਦਰ ਅਗਰ ਅਸੀਂ ਅੱਜ ਵੀ ਜਲਿਆਂਵਾਲਾ ਬਾਗ ਜਾਈਏ ਤਾਂ ਇੱਕ ਖੂਹ ਹੈ ਜਿਸ ਨੂੰ ਉਰਦੂ ਦੇ ਵਿੱਚ ਕੂਆਂ ਕਿਹਾ ਜਾਂਦਾ। ਉਸ ਕੂਏ ਦੇ ਵਿੱਚ ਲੋਕ ਛਾਲਾ ਮਾਰਦੇ ਨੇ ਜਦੋਂ ਆਪਣੇ ਆਪ ਨੂੰ ਬਚਦੇ ਹੋਏ ਨਹੀਂ ਨਜ਼ਰ ਆਉਂਦੇ। ਉਸ ਕੂਏ ਦੇ ਵਿੱਚੋਂ ਜਦੋਂ ਲਾਸ਼ਾਂ ਕੱਢੀਆਂ ਜਾਂਦੀਆਂ ਨੇ ਬਾਅਦ ਦੇ ਵਿੱਚ, ਅਤੇ 100 ਤੋਂ ਵੱਧ ਉੱਥੋਂ ਦੀਆਂ ਲਾਸ਼ਾਂ, ਜਿਹਦੇ ਵਿੱਚ ਔਰਤਾਂ ਵੀ ਸ਼ਾਮਿਲ ਹਨ, ਬੰਦੇ ਵੀ ਸ਼ਾਮਿਲ ਹਨ, ਬੱਚੇ ਵੀ ਸ਼ਾਮਿਲ ਹਨ, ਉਹ ਉੱਥੋਂ ਲਾਸ਼ਾਂ ਕੱਢੀਆਂ ਜਾਂਦੀਆਂ ਨੇ। ਇਹ ਵਾਕਿਆ ਹੋ ਜਾਂਦਾ ਹੈ। ਇਸ ਵਾਕਿਏ ਤੋਂ ਬਾਅਦ ਕਿਤਨੇ ਕਤਲ ਹੁੰਦੇ ਨੇ, ਉਹਦੇ ਜਿਹੜੇ ਅਫੀਸ਼ੀਅਲ ਸਨ ਦੱਸਿਆ ਜਾਂਦਾ ਹੈ ਉਹ 379 ਲੋਕ ਕਤਲ ਹੋਏ ਨੇ। ਔਰ ਆਜ਼ਾਦ ਜ਼ਰਾਇਆ ਜਦੋਂ ਅਸੀਂ ਦੇਖਦੇ ਹਾਂ, ਜਿਹੜੀ ਕਾਂਗਰਸ ਦੀ ਰਿਪੋਰਟ ਹੈ ਜਾਂ ਬਾਕੀ ਜਿਤਨਾ ਉਸ ਟਾਈਮ ਦਾ ਮੀਡੀਆ ਹੈ, ਉਹ ਦੱਸਦਾ ਹੈ ਕਿ ਘੱਟੋ ਘੱਟ ਲੋਕ 1500 ਕਤਲ ਹੋਏ ਔਰ ਵੱਧ ਤੋਂ ਵੱਧ 1800 ਲੋਕ ਕਤਲ ਹੋਏ। ਜਿਹੜਾ ਕਿ ਅੰਗਰੇਜ਼ ਡਾਕਟਰ ਹੈ ਉਹਦੇ ਬਕੌਲ 1800 ਲੋਕ ਇਸ ਵਾਕਿਏ ਦੇ ਵਿੱਚ ਕਤਲ ਹੋਏ। ਔਰ ਇਹ ਐਸਾ ਵਾਕਿਆ ਹੈ ਜਿੱਥੇ ਇਨਸਾਨ ਕਤਲ ਨਾ ਵੀ ਕੀਤੇ ਜਾਂਦੇ ਤੇ ਸ਼ਾਇਦ ਇਹ ਮਕਸਦ ਹਾਸਿਲ ਕਰ ਲਿਆ ਜਾਣਾ ਸੀ, ਕਿਉਂਕਿ ਉਸ ਵੇਲੇ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਇਕੱਠੇ ਨਾ ਹੋਣ ਦਿਓ ਔਰ ਹਵਾਈ ਫਾਇਰਿੰਗ ਕਰਕੇ ਵੀ ਲੋਕ ਆਪਣੇ ਆਪਣੇ ਥਾਵਾਂ 'ਤੇ ਨਿਕਲ ਸਕਦੇ ਸੀ। ਅੱਛਾ ਰਜ਼ਾ ਜੀ, ਇਹ ਤਾਂ ਗੱਲ ਹੈ ਇੱਕ ਅੱਜ ਵੀ ਕੋਈ ਇੱਦਾਂ ਦਾ ਵਾਕਿਆ ਹੁੰਦਾ ਤਾਂ ਘੱਟੋ ਘੱਟ ਕਰਕੇ ਫਿਗਰ ਦੱਸੇ ਜਾਂਦੇ। ਸਰਕਾਰੀ ਫਿਗਰ ਨੂੰ ਅਸੀਂ ਆਮ ਤੌਰ 'ਤੇ ਹੀ ਕਹਿੰਦੇ ਮੀਡੀਆ ਵਾਲੇ ਕਿ ਉਹਨੂੰ ਅਸੀਂ 5 ਦੇ ਨਾਲ ਜ਼ਰਬ ਦੇ ਲਈਏ, ਅਤੇ 1650 ਜਿਹੜੀਆਂ ਗੋਲੀਆਂ ਦੱਸੀਆਂ ਜਾਂਦੀਆਂ ਉਹ ਵੀ ਤਾਂ ਉਹਨਾਂ ਦੀ ਰਿਪੋਰਟ ਹੈ ਨਾ, ਜਿਹੜੇ ਉੱਥੋਂ ਖੌਲ ਮਿਲੇ, ਪਤਾ ਨਹੀਂ ਬਾਕੀ ਕਿੱਥੇ ਚਲੇ ਗਏ ਖੌਲ, ਹੋਰ ਕਿੰਨਾ ਗੋਲੀ ਚਲਾਈ ਗਈ, ਕਿੰਨੇ ਲੋਕ ਪੈਰਾਂ ਥੱਲੇ ਆ ਕੇ ਮਰ ਗਏ ਜਦੋਂ ਲੋਕ ਭੱਜਦੇ ਆ ਥੱਲੇ ਆਉਂਦੇ ਆ, ਬੱਚੇ ਡਿੱਗ ਪਏ, ਕਿਸੇ ਦਾ ਸਾਹ ਕੁੱਟਿਆ ਗਿਆ, ਬਹੁਤ ਐਵੇਂ ਦੇ ਮਸਲੇ ਹੁੰਦੇ। ਅੱਛਾ, ਇਸ ਤੋਂ ਬਾਅਦ ਫਿਰ ਜਿਹੜਾ ਅਗਲੇ ਦਿਨ ਗੁਜਰਾਂਵਾਲੇ ਦੇ ਵਿੱਚ ਇਹਤਜਾਜ ਹੁੰਦਾ, ਉਹਦੇ ਉੱਤੇ ਗੋਲੀ ਚਲਾਈ ਜਾਂਦੀ ਆ, ਉੱਥੇ ਵੀ ਦਰਜਨਾਂ ਬੰਦੇ ਮਰਦੇ ਆ, ਉੱਥੇ ਹਵਾਈ ਜਹਾਜ਼ ਸੱਦੇ ਜਾਂਦੇ ਆ, ਕਸੂਰ ਵਿੱਚ ਵੀ ਹੁੰਦਾ, ਲਾਹੌਰ ਵਿੱਚ ਵੀ ਹੁੰਦਾ, ਲਾਹੌਰ 'ਚ ਵੀ ਹਰ ਪਾਸੇ ਯਾਨੀ ਜਦੋਂ ਫੈਲ ਜਾਂਦਾ। ਅੱਛਾ, ਇਹ ਤਾਂ ਹੋ ਗਿਆ ਇਸ ਹੱਦ ਤੱਕ। ਇਸ ਤੋਂ ਬਾਅਦ ਵਾਕਿਏ ਤੋਂ ਬਾਅਦ ਜਦੋਂ ਐਡਾ ਖੌਫਨਾਕ ਵਾਕਿਆ ਹੋ ਗਿਆ, ਹਾਲਾਂਕਿ ਜੰਗਾਂ ਦਾ ਵੀ ਅਸੂਲ ਹੁੰਦਾ ਕਿ ਸਿਵੀਲੀਅਨ ਨੂੰ ਨਹੀਂ ਮਾਰਿਆ ਜਾਂਦਾ, ਉਸ ਤੋਂ ਬਾਅਦ ਇਨਕੁਆਇਰੀ ਕਮਿਸ਼ਨ ਜਿਹੜਾ ਬਣਦਾ ਵਾ ਉਹਦੇ ਬਾਰੇ ਥੋੜ੍ਹਾ ਜਿਹਾ ਗੱਲ ਕਰੋ ਕਿ ਕੀ ਉਹਦੇ ਵਿੱਚ ਕੋਈ ਇਨਸਾਫ ਦੇ ਤਕਾਜ਼ੇ ਪੂਰੇ ਹੋ ਸਕੇ, ਨਿਆਂ ਮਿਲ ਸਕਿਆ ਲੋਕਾਂ ਨੂੰ, ਜਾਂ ਉਹ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਸੀ? ਅੱਛਾ, ਇਸ ਵਾਕਿਏ ਤੋਂ ਬਾਅਦ ਜਿਹੜਾ ਕਿ ਇਨਕੁਆਇਰੀ ਕਮਿਸ਼ਨ ਬਣਾਇਆ ਜਾਂਦਾ ਹੈ ਉਹ ਸੈਕਟਰੀ ਆਫ ਸਟੇਟ ਜਿਹੜਾ ਇੰਡੀਆ ਵਾਸਤੇ ਹੁੰਦਾ ਹੈ ਉਹਦੀ ਸਰਬਰਾਹੀ ਦੇ ਵਿੱਚ ਬਣਾਇਆ ਜਾਂਦਾ ਹੈ। ਔਰ ਜਦੋਂ ਇਸ ਵਾਕਿਏ ਨੂੰ ਖੰਗਾਲਿਆ ਜਾਂਦਾ ਹੈ ਅਤੇ ਉਹਦੇ ਵਿੱਚ ਵਜ੍ਹਾ ਸਿਰਫ ਔਰ ਸਿਰਫ ਇਹਨਾਂ ਦੇ ਇੱਕ ਨਫਸਿਆਤੀ ਕੇਸ ਜਨਰਲ ਡਾਇਰ ਔਰ ਪੰਜਾਬ ਦੇ ਗਵਰਨਰ ਮਾਈਕਲ ਉਡਾਇਰ ਦਾ ਉਹ ਸਾਹਮਣੇ ਆਉਂਦਾ ਹੈ, ਕਿਉਂਕਿ ਉੱਥੇ ਇਹ ਮੰਨਦਾ ਹੈ ਆ ਕੇ
ਕਰਨਲ ਡਾਇਰ ਕਿ ਲੋਕਾਂ ਨੂੰ ਮੈਂ ਵੈਸੇ ਵੀ ਇੱਥੋਂ ਤਿੱਤਰ ਬਿੱਤਰ ਕਰ ਸਕਦਾ ਸੀ, ਇਹ ਜਿਹੜਾ ਮਜਮਾ ਸੀ ਮੈਂ ਇਸ ਨੂੰ ਖਿਲਾਰ ਸਕਦਾ ਸੀ, ਲੇਕਿਨ ਮੈਂ ਇਸ ਨੂੰ ਜਿਹੜਾ ਇੱਥੇ ਕਤਲਾਮ ਕਰਵਾਇਆ ਹੈ ਉਹ ਲੋਕਾਂ ਨੂੰ ਖੌਫਜ਼ਦਾ ਕਰਨ ਵਾਸਤੇ ਕਰਵਾਇਆ ਹੈ ਤਾਂ ਕਿ ਇਸ ਤਰ੍ਹਾਂ ਦੀ ਬਗਾਵਤ ਕੋ ਸਾਡੇ ਆਸੇ ਪਾਸੇ ਉਹ ਹੋਰ ਨਾ ਫੁੱਟ ਸਕੇ। ਇਨਕੁਆਇਰੀ ਕਮਿਸ਼ਨ ਦੇ ਵਿੱਚ ਉਹ ਬਿਲਕੁਲ ਆ ਕੇ ਮੰਨਦਾ ਹੈ। ਇਸ ਤੋਂ ਬਾਅਦ ਫਿਰ ਇਸ ਨੂੰ ਜਨਰਲ ਡਾਇਰ ਨੂੰ, ਕਰਨਲ ਡਾਇਰ ਨੂੰ ਭਿਜਵਾ ਦਿੱਤਾ ਜਾਂਦਾ ਹੈ। 1920 ਦੇ ਵਿੱਚ ਵਾਪਸ ਇਸ ਨੂੰ ਬਰਤਾਨੀਆ ਭਿਜਵਾਇਆ ਜਾਂਦਾ ਹੈ। ਔਰ ਮੈਂ ਦੱਸਦਾ ਜਾਵਾਂ ਕਿ ਇਹ ਕਰਨਲ ਡਾਇਰ ਕੋਈ ਇਸ ਇੰਗਲਿਸਤਾਨ ਤੋਂ ਨਹੀਂ ਆਇਆ ਸੀ। ਇਹ ਕਰਨਲ ਡਾਇਰ ਦੀ ਸਾਰੀ ਜ਼ਿੰਦਗੀ ਇਸੇ ਖਿੱਤੇ ਦੇ ਵਿੱਚ ਗੁਜ਼ਰੀ ਸੀ ਔਰ ਇਹ ਮਰੀ ਦਾ ਜੰਮਪਲ ਸੀ। ਔਰ ਉਸ ਤੋਂ ਬਾਅਦ ਮਰੀ ਦੇ ਨਾਲ ਸ਼ਿਮਲਾ ਇਸ ਦੀ ਬਹੁਤ ਸਾਰੀ ਵੱਡੀ ਇਸ ਦੀ ਹਯਾਤੀ ਗੁਜ਼ਰਦੀ ਹੈ। ਔਰ ਇਹਦੇ ਜਿਹੜਾ ਇੱਥੇ 31 ਸਾਲਾ ਜਿਹੜਾ ਇੱਕ ਫੌਜੀ ਕੈਰੀਅਰ ਹੈ ਉਹ ਸਾਰਾ ਇਸ ਸਟੇਟ ਦੇ ਅੰਦਰ ਗੁਜ਼ਰਦਾ ਹੈ, ਹਿੰਦੁਸਤਾਨ ਦੇ ਅੰਦਰ ਗੁਜ਼ਰਦਾ ਹੈ, ਪੰਜਾਬ ਦੇ ਅੰਦਰ ਗੁਜ਼ਰਦਾ ਹੈ। ਸੋ ਇਹ ਕਦੀ ਇੱਥੋਂ ਦੇ ਜੰਮਪਲ, ਕਿਸੇ ਵੀ ਧਰਤੀ ਦੇ ਜੰਮਪਲ, ਉਹਨਾਂ ਦੇ ਹੱਥੋਂ ਇਸ ਤਰ੍ਹਾਂ ਲੋਕਾਂ ਦੇ ਕਤਲਾਮ, ਉਹ ਇੱਕ ਬੜੀ ਅਜੀਬ ਮਿਸਾਲ ਹੈ। ਲੇਕਿਨ ਉਹਨਾਂ ਦੀ ਜ਼ਹਿਨੀਅਤ ਜਿਹੜੀ ਪਿੱਛੇ ਅਸੀਂ ਦੇਖਦੇ ਹਾਂ ਉਹ ਇੱਕੋ ਹੀ ਹੈ ਕਿ ਰੋਲ ਕਰੋ ਚਾਹੇ ਜਿਸ ਤਰੀਕੇ ਮਰਜ਼ੀ ਕਰੋ। ਅੱਛਾ, ਅਸੀਂ ਬਾਕੀ ਸਾਰੀ ਗੱਲਬਾਤ ਤੇ ਅਸੀਂ ਕਰ ਲਈ, ਇਹਦੇ ਮਰਕਜ਼ 'ਚ ਵੀ ਚਲੇ ਗਏ, ਇਹਦੇ ਬੈਕਗਰਾਊਂਡ 'ਚ ਵੀ ਚਲੇ ਗਏ, ਕੀ ਹੋਇਆ, ਕਿਉਂ ਹੋਇਆ, ਕਿੱਦਾਂ ਹੋਇਆ, ਸਾਰੀ ਗੱਲਬਾਤ ਕਰ ਲਈ ਤੇ ਉਸ ਦਿਨ ਕੀ ਹੋ ਰਿਹਾ ਸੀ। ਪਰ ਇੱਕ ਗੱਲ ਵਿੱਚ ਰਹਿ ਗਈ, ਅਸੀਂ ਅੱਜ ਦੇ ਆਪਣੇ ਮਹਾਨ ਦਾਨਿਸ਼ਵਰ ਅਹਿਮਦ ਰਜ਼ਾ ਜੀ ਕੋਲੋਂ ਇਹ ਵੀ ਜਾਣਾਂਗੇ ਕਿ ਇਹ ਦੱਸੋ ਕਿ ਇਹਦੇ ਪਿੱਛੇ ਗੱਲ ਕੀ ਸੀ। ਸਿਰਫ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਫਾਇਰਿੰਗ ਕਰ ਦੇਣਾ, ਇਹਦੀ ਕੋਈ ਹਾਲੇ ਤੱਕ ਸਮਝ ਨਹੀਂ ਆਈ। ਠੀਕ ਆ, ਕਰਨਲ ਡਾਇਰ ਜਿਹੜਾ ਸੀਗਾ ਪਾਗਲ ਸੀਗਾ, ਜ਼ਿਹਨੀ ਤੌਰ 'ਤੇ ਮਫਲੂਜ ਸੀਗਾ, ਦਰਿੰਦਾ ਸੀਗਾ, ਸਾਰਾ ਕੁਝ ਸੀਗਾ, ਪਰ ਇਹਦੇ ਬਾਵਜੂਦ ਆਖਰ ਉਹ ਕਿਹੜੀ ਗੱਲ ਸੀ ਜਿਹੜੀ ਉਹਦੇ ਜ਼ਿਹਨ 'ਚ ਵੀ ਬੈਠੀ ਹੋਈ ਸੀ ਤੇ ਬਰਤਾਨੀਆ ਸਰਕਾਰ ਦੇ ਜ਼ਿਹਨ 'ਚ ਵੀ ਬੈਠੀ ਹੋਈ ਸੀ? ਕਿਹੜੀ ਕੈਫੀਅਤ ਸੀ ਉਹਦੇ ਬਾਰੇ ਥੋੜ੍ਹਾ ਜਿਹਾ ਅੱਜ ਸਾਨੂੰ ਜ਼ਰਾ ਦੱਸੋ ਕਿ ਕੀ ਉਹ ਗੱਲ ਸੀ ਕਿ ਉਹਨਾਂ ਨੇ ਫਾਇਰਿੰਗ ਕਰਾਈ, ਡਾਇਰੈਕਟ ਫਾਇਰਿੰਗ ਕਰਾਈ। ਦੇਖੋ ਮੀਆਂ ਸਾਹਿਬ, ਕੱਲਾ ਜਨਰਲ ਡਾਇਰ ਇਸ ਦੇ ਵਿੱਚ ਇਨਵੋਲਵ ਨਹੀਂ ਹੈ। ਜਨਰਲ ਡਾਇਰ ਜਾਂ ਕਰਨਲ ਡਾਇਰ ਉਹ ਫਰੰਟ ਤੇ ਹੈ, ਲੇਕਿਨ ਉਹਦੀ ਬੈਕ ਤੇ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਉਸ ਵੇਲੇ ਦਾ ਵਾਇਸਰਾਏ ਹੈ ਉਹ ਵੀ ਹੈ, ਔਰ ਜਿਹੜਾ ਹੁਕਮਨਾਮਾ ਜਾਰੀ ਕਰ ਰਹੀ ਹੈ ਉਹ ਗਵਰਨਰ ਪੰਜਾਬ ਹੈ, ਉਹ ਮਾਈਕਲ ਓਡਾਇਰ ਜਿਹੜਾ ਹੈ, ਇਹ ਸਾਰੇ ਉਹਦੇ ਆਰਡਰ ਤੇ ਹੋ ਰਹੀ ਹੈ। ਉਹ ਅਗਰ ਆਰਡਰ ਨਹੀਂ ਦੇ ਰਹੀ ਆ ਔਰ ਜਦੋਂ ਇਹ ਵਾਕਿਆ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਇਸ ਨੂੰ ਜਸਟੀਫਾਈ ਕਰ ਰਹੀ ਹੈ ਕਿ ਇਹ ਕਰੈਕਟ ਵਾਕਿਆ ਹੈ, ਜੋ ਹੋਇਆ ਹੈ ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਹੁਣ ਇਹਦੇ ਪਿੱਛੇ ਅਗਰ ਅਸੀਂ ਦੇਖੀਏ ਕਿ ਕਿਉਂ ਹੋਇਆ, ਕਿਸ ਵਜ੍ਹਾ ਤੋਂ ਹੋਇਆ, ਕਿਹੜਾ ਡਰ ਸੀ, ਕਿਹੜਾ ਖੌਫ ਸੀ ਅੰਗਰੇਜ਼ ਸਰਕਾਰ ਨੂੰ ਜਿਨ੍ਹਾਂ ਨੇ ਕਤਲਾਮ ਕੀਤਾ, ਤੇ ਉਹ ਇੱਕੋ ਹੀ ਵਜ੍ਹਾ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਕਿਉਂਕਿ ਗੋਰਾ ਜਦੋਂ ਪੰਜਾਬ ਨੂੰ ਇੱਥੇ ਆ ਕੇ ਆਪਣਾ ਕੰਟਰੋਲ ਸੰਭਾਲਦਾ ਹੈ ਪੂਰੇ ਹਿੰਦੁਸਤਾਨ ਫਤਿਹ ਕਰਨ ਤੋਂ ਬਾਅਦ, ਤੇ ਆਖਰੀ ਜਿਹੜੀ ਸਟੇਟ ਜਾਂ ਆਖਰੀ ਮੁਲਕ ਜਾਂ ਸੂਬਾ ਉਹ ਜਿਹੜਾ ਫਤਿਹ ਕਰਦਾ ਹੈ ਉਹ ਪੰਜਾਬ ਹੈ। ਔਰ ਪੰਜਾਬ ਦੇ ਫੌਰਨ ਹੀ ਬਾਅਦ ਇੱਥੇ ਜਿਹੜੀ 1857 ਦੇ ਇੱਕ ਬਗਾਵਤ ਜਿਹੜੀ ਇੱਥੇ ਬਰਪਾ ਕਰਦਾ ਹੈ ਪੰਜਾਬ ਪੂਰਾ, ਜਿਹੜਾ ਸਿਰਫ ਲਾਹੌਰ ਤੋਂ ਅੱਗੇ ਨਿਕਲੀਏ ਤੇ ਪੂਰਾ ਪੰਜਾਬ ਉਹਦੇ ਜਿਹੜੇ ਬਾਹਰ ਦੇ 12-13 ਡਿਸਟ੍ਰਿਕਟ ਹਨ ਔਰ ਅੱਗੇ ਮੁਲਤਾਨ ਤੱਕ ਦਾ ਇਹ ਪੂਰਾ ਏਰੀਆ ਜਿਹੜਾ ਮੈਦਾਨੇ ਜੰਗ ਬਣਦਾ ਹੈ, ਇਹ ਸਾਹਮਣਾ ਉਸ ਵੇਲੇ ਦੇ ਗੋੜੇ ਨੂੰ ਔਖਾ ਹੋ ਗਿਆ ਸੀ। ਔਰ ਇਹ ਜੰਗ ਕੋਈ 2-4 ਦਿਨ ਦੀ ਨਹੀਂ ਸੀ। ਇਹ ਜੰਗ ਤੇ ਰਾਏ ਅਹਿਮਦ ਖਾਂ ਖਰਲ ਦੇ ਸ਼ਹਾਦਤ ਤੋਂ ਬਾਅਦ 37 ਜਾਂ 38 ਦਿਨ ਫਿਰ ਵੀ ਜਾਰੀ ਰਹਿੰਦੀ ਹੈ। ਔਰ ਪੂਰੇ ਇਲਾਕੇ ਦਾ ਕੋਈ ਕਬੀਲਾ ਐਸਾ ਨਹੀਂ ਸੀ ਜਿਹੜਾ ਇਸ ਜੰਗ ਦਾ ਹਿੱਸਾ ਨਹੀਂ ਸੀ। ਲੋਕ ਤੇ ਅੱਜ ਕਹਿੰਦੇ ਕਿ ਅੰਗਰੇਜ਼ ਨੇ ਜਾਗੀਰਦਾਰ ਬਣਾ ਲਿਆ, ਫਲਾਣਾ ਜਾਗੀਰਦਾਰ ਬਣ ਗਿਆ, ਫਲਾਣਾ ਜਾਗੀਰਦਾਰ ਬਣ ਗਿਆ, ਲੇਕਿਨ ਸ਼ਾਇਦ ਪੰਜਾਬ ਦੇ ਉਸ ਕਿਰਦਾਰ ਨੂੰ ਭੁੱਲ ਜਾਂਦੇ ਨੇ ਜਿਹੜਾ 1857 ਦੀ ਜੰਗੀ ਆਜ਼ਾਦੀ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਸੀ। ਗੋਰੇ ਨੂੰ ਇਹ ਖੌਫ ਸੀ ਕਿ ਅਗਰ 1857 ਦੀ ਜੰਗ ਆਜ਼ਾਦੀ, ਬਹੁਤ ਸਾਰੇ ਦਾਨਿਸ਼ਵਰ ਜਿਸ ਨੂੰ ਨਾਮ ਦਿੰਦੇ ਨੇ ਕਿ ਅਗਰ ਉਸ ਤਰ੍ਹਾਂ ਦੀ ਕੈਫੀਅਤ ਕੋਈ ਪੈਦਾ ਹੋ ਜਾਂਦੀ ਹੈ ਤੇ ਫਿਰ ਇਸ ਨੂੰ ਕਿਵੇਂ ਸੰਭਾਲਿਆ ਜਾਏਗਾ। ਸੋ ਉਹ ਇੱਕ ਡਰ ਔਰ ਖੌਫ ਦੀ ਕੈਫੀਅਤ ਪੈਦਾ ਕਰਨ ਵਾਸਤੇ ਉਹਨੇ ਵਾਕਿਆ ਕੀਤਾ, ਲੋਕਾਂ ਦਾ ਕਤਲਾਮ ਕੀਤਾ। ਕਿਉਂਕਿ ਉਸ ਤੋਂ ਬਾਅਦ ਜਿਹੜਾ ਜਨਰਲ ਡਾਇਰ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਇਹ ਕਿਉਂ ਕੀਤਾ, ਤੇ ਜਨਰਲ ਡਾਇਰ ਇਹ ਮੰਨਦਾ ਹੈ ਕਿ ਮੈਂ ਵੈਸੇ ਵੀ ਲੋਕਾਂ ਨੂੰ ਦੌੜਾ ਸਕਦਾ ਸੀ, ਲੇਕਿਨ ਮੈਂ ਇਸ ਲਈ ਕੀਤਾ ਕਿ ਲੋਕ ਫਿਰ ਦੁਬਾਰਾ ਇਕੱਠੇ ਹੋਣਗੇ, ਔਰ ਜਦੋਂ ਦੁਬਾਰਾ ਇਕੱਠੇ ਹੋਣਗੇ ਤੇ ਮੇਰੇ ਤੇ ਹੱਸਣਗੇ। ਸੋ ਇਹਦੇ ਵਿੱਚ ਇੱਕ ਤੇ ਨਫਸਿਆਤ ਜਿਹੜੀ ਸਾਨੂੰ ਜਨਰਲ ਡਾਇਰ ਔਰ ਉਸ ਵੇਲੇ ਦੇ ਗਵਰਨਰ ਪੰਜਾਬ ਮਾਈਕਲ ਓਡਾਇਰ ਉਹਨਾਂ ਦੀ ਉਹ ਸਾਡੇ ਸਾਹਮਣੇ ਆਉਂਦੀ ਹੈ। ਉਸ ਦੇ ਪਿੱਛੇ ਨਾਲ ਇਹਨਾਂ ਦਾ ਖੌਫ ਵੀ ਸੀ, ਤੇ ਉਸ ਖੌਫ ਨੂੰ ਦਬਾਉਣ ਵਾਸਤੇ ਇਹਨਾਂ ਨੇ ਇਹ ਸਾਰਾ ਜਿਹੜਾ ਕਤਲਾਮ ਹੈ ਇਹ ਕਰਾਇਆ ਗਿਆ।